ਜਮੀਲ ਅਹਿਮਦ ਪਾਲ ਹੋਰਾਂ ਦੀ ਕਹਾਣੀ ਸ਼ਰੀਕੇ ਦੀ ਕਾਰ। ਸਾਡੇ ਦਿਨ ਬੜੇ ਔਖੇ ਗੁਜ਼ਰਦੇ ਹੁੰਦੇ ਸਨ। ਅਸੀਂ ਭੈਣ ਭਰਾ ਤੇ ਬਹੁਤੇ ਨਹੀਂ ਸਾਂ, ਪਰ ਸਾਡਾ ਪਿਓ ਨਖੱਟੂ ਸੀ। ਘਰ ਸਾਰਾ ਦਿਨ ਮੰਜੀ ਉੱਤੇ ਪਿਆ ਰਹਿੰਦਾ। ਬਾਹਰ ਜਾਂਦਾ ਤਾਂ ਯਾਰਾਂ ਮਿੱਤਰਾਂ ਨਾਲ ਸ਼ਰਾਬ ਪੀ ਛੱਡਦਾ ਜਾਂ ਫਿਰ ਜੂਆ ਖੇਡਦਾ। ਜੂਏ ਵਿੱਚ ਜਿੱਤ ਕਦੀ ਕਦਾਈ ਹੁੰਦੀ। ਜੇ ਜਿੱਤ ਹੁੰਦੀ ਤਾਂ ਸਾਡੇ ਸਭ ਵਾਸਤੇ ਖਾਣ ਪੀਣ ਨੂੰ ਚੰਗੀਆਂ ਚੀਜ਼ਾਂ ਲਿਆਂਦਾ, ਸਾਡੇ ਲਈ ਕੱਪੜੇ ਤੇ ਮਾਂ ਲਈ ਹੋਰ ਤੋਹਫੇ ਵੀ ਲਿਆਂਦਾ ਤੇ ਜਿੱਤੇ ਹੋਏ ਪੈਸੇ 2 ਦਿਨਾਂ ਵਿੱਚ ਹੀ ਉਜਾੜ ਛੱਡਦਾ। ਜੇ ਹਾਰ ਜਾਂਦਾ ਤਾਂ ਹੋਰ ਸ਼ਰਾਬ ਪੀਂਦਾ, ਨਸ਼ੇ ਵਿੱਚ ਮਾਂ ਨੂੰ ਕੁੱਟਦਾ ਤੇ ਪੈਸੇ ਮੰਗਦਾ। ਮਾਂ ਸਾਡੀ ਮੁਹੱਲੇ ਦੇ ਘਰਾਂ ਵਿੱਚ ਭਾਂਡੇ ਧੋ ਕੇ ਜਾਂ ਹੋਰ ਕੰਮ ਕਰਕੇ ਥੋੜ੍ਹੇ ਬਹੁਤ ਪੈਸੇ ਬਣਾ ਲੈਂਦੀ, ਜਿਹਦੇ ਨਾਲ ਘਰ ਦਾ ਖਰਚਾ ਟੁਰਦਾ। ਪਿਓ ਪੈਸੇ ਵੱਲੋਂ ਥੁੜਿਆ ਹੋਇਆ ਹੁੰਦਾ ਤਾਂ ਮਾਂ ਕੋਲੋਂ ਉਹ ਵੀ ਖੋਹ ਲੈਂਦਾ। ਅਸੀਂ 4 ਭਰਾ ਸਾਂ, ਪਰ ਅਜੇ ਐਨੇ ਜੋਗੇ ਨਹੀਂ ਸਾਂ ਹੋਏ ਕਿ ਆਪਣੀ ਰੋਟੀ ਕਮਾ ਸਕਦੇ। ਮੈਂ ਜਿਹੜਾ ਵੱਡਾ ਸਾਂ ਸਕੂਲੇ ਜਾਣ ਲੱਗਿਆ, ਪਰ ਫੀਸ ਨਾ ਦੇਣ ਪਾਰੋਂ ਨਾ ਕੱਟਿਆ ਗਿਆ। 2 ਸਾਲ ਇੱਧਰ ਉੱਧਰ ਵਿਹਲਾ ਫਿਰਦਾ ਰਿਹਾ ਤੇ ਅਖੀਰ ਇੱਕ ਮਿਸਤਰੀ ਕੋਲ ਕੰਮ ਸਿੱਖਣ ਲੱਗ ਪਿਆ। ਉੱਥੇ ਵੀ ਮੈਨੂੰ 2 ਸਾਲ ਹੋਣ ਵਾਲੇ ਸਨ, ਪਰ ਕੰਮ ਨਹੀਂ ਸਾਂ ਸਿੱਖ ਸਕਿਆ। ਸਿੱਖਦਾ ਖੇ ਮਿਸਤਰੀ ਸਾਰਾ ਦਿਨ ਚਾਹ ਲਿਆਵਣ ਤੇ ਇੰਜੇ ਹੀ ਦੇ ਕੰਮਾਂ ਵਿੱਚ ਜੋਈ ਰੱਖਦਾ ਤੇ ਕੰਮ ਸਿਖਾਉਣ ਦਾ ਨਾਂ ਨਾ ਲੈਂਦਾ। ਭੈਣ ਜ਼ਰਾ ਵੱਡੀ ਹੋਈ ਤਾਂ ਉਹ ਵੀ ਮਾਂ ਦੇ ਨਾਲ ਕੰਮ ਉੱਤੇ ਜਾਣ ਲੱਗ ਪਈ। ਘਰ ਵਿੱਚ ਇੱਕ ਪੁਰਾਣੀ ਜਿਹੀ ਸਿਲਾਈ ਮਸ਼ੀਨ ਵੀ ਹੈ ਸੀ। ਮੇਰੀ ਮਾਂ ਤੇ ਭੈਣ ਉਹਦੇ ਉੱਤੇ ਮੁਹੱਲੇ ਦੇ ਲੋਕਾਂ ਦੇ ਕੱਪੜੇ ਵੀ ਸਿਉਂਦੀਆਂ, ਜਿਹਦੇ ਨਾਲ 4 ਪੈਸੇ ਹੋਰ ਬਣ ਜਾਂਦੇ। ਅਜੇ ਸ਼ੁਕਰ ਹੈ ਕਿ ਘਰ ਸਾਡਾ ਆਪਣਾ ਸੀ, ਦਾਦਾ ਬਣਾ ਕੇ ਦੇ ਗਿਆ ਸੀ। ਪਿਓ ਦੇ ਵੱਸ ਵਿੱਚ ਹੁੰਦਾ ਤਾਂ ਉਹ ਮਕਾਨ ਨੂੰ ਵੀ ਜੂਏ ਤੇ ਲਾ ਦਿੰਦਾ ਜਾਂ ਫਿਰ ਵੇਚ ਵੱਟ ਕੇ ਸ਼ਰਾਬ ਪੀ ਛੱਡਦਾ। ਪਰ ਮਸਲਾ ਇਹ ਸੀ ਕਿ ਇਹ ਘਰ ਜੋ ਦਾਦੇ ਨੇ ਬਣਾਇਆ ਸੀ, ਉਹਦੀ ਮਲਕੀਅਤ ਪਿਓ ਦੇ ਨਾਂ ਨਹੀਂ ਸੀ ਤੇ ਆਂਢ ਗੁਆਂਢ ਵਿੱਚ ਵੀ ਲੋਕਾਂ ਨੂੰ ਇਸ ਗੱਲ ਦਾ ਪਤਾ ਸੀ। ਘਰ ਦੀ ਮਲਕੀਅਤ ਵਿੱਚ ਪਿਓ ਦੇ ਨਾਲ ਉਹਦੇ ਹੋਰ ਭਰਾ ਵੀ ਸ਼ਾਮਿਲ ਸਨ ਤੇ ਉਹਨਾਂ ਦੀ ਮਰਜ਼ੀ ਬਿਨਾਂ ਘਰ ਵੇਚਿਆ ਨਹੀਂ ਸੀ ਜਾ ਸਕਦਾ। ਇਹੋ ਗੱਲ ਦੁਕਾਨ ਬਾਰੇ ਵੀ ਸੀ। ਬਾਜ਼ਾਰ ਵਿੱਚ ਸਾਡੇ ਦਾਦੇ ਦੀ ਮਲਕੀਅਤ ਇੱਕ ਦੁਕਾਨ ਵੀ ਸੀ, ਜਿਹੜੀ ਦਾਦੇ ਦੇ ਮਗਰੋਂ ਬੰਦ ਹੋਈ ਪਈ ਸੀ। ਪਿਓ ਇਸ ਕੋਸ਼ਿਸ਼ ਵਿੱਚ ਸੀ ਕਿ ਜੇ ਮਕਾਨ ਨਹੀਂ ਤਾਂ ਦੁਕਾਨ ਹੀ ਵਿਕ ਜਾਏ। ਉਹਦਾ ਖਿਆਲ ਸੀ ਕਿ ਦੁਕਾਨ ਬਦਲੇ ਮਿਲੇ ਪੈਸੇ ਤਾਂ ਉਹ ਕੋਈ ਕਾਰੋਬਾਰ ਕਰ ਲੇਗਾ। ਕਿਸੇ ਨੂੰ ਵੀ ਇਸ ਗੱਲ ਉੱਤੇ ਯਕੀਨ ਨਹੀਂ ਸੀ। ਸਭ ਦਾ ਇਹੋ ਖਿਆਲ ਸੀ ਕਿ ਦੁਕਾਨ ਦੇ ਪੈਸੇ ਪਿਓ ਜੂਏ ਵਿੱਚ ਉਡਾ ਛੱਡੇਗਾ। ਜੇ ਕੁਝ ਬਚ ਗਿਆ ਤਾਂ ਉਹਦੀ ਸ਼ਰਾਬ ਪੀ ਛੱਡੇਗਾ। ਮਾਂ ਕਦੇ ਹੀ ਵਿਹਲੀ ਨਹੀਂ ਹੁੰਦੀ। ਜਦੋਂ ਘਰ ਹੁੰਦੀ ਤਾਂ ਦੱਸਦੀ ਕਿ ਪਿਓ ਸ਼ੁਰੂ ਵਿੱਚ ਇੰਜ ਦਾ ਨਹੀਂ ਸੀ। ਇੱਕ ਜ਼ਮਾਨਾ ਸੀ ਜਦੋਂ ਅਸੀਂ ਵੀ ਖਾਂਦੇ ਪੀਂਦੇ ਹੁੰਦੇ ਸਾਂ। ਜਦੋਂ ਮੇਰੇ ਮਾਪਿਓ ਦਾ ਵਿਆਹ ਹੋਇਆ, ਉਦੋਂ ਸਾਡੇ ਬੂਹੇ ਅੱਗੇ ਕਾਰ ਵੀ ਖਲੋਤੀ ਹੁੰਦੀ ਸੀ, ਜਿਹੜੀ ਸਾਡੇ ਦਾਦੇ ਨੇ ਦਿੱਤੀ। ਪਿਓ ਨੂੰ ਉਦੋਂ ਵੀ ਜੂਏ ਦਾ ਚੱਸ ਸੀ। ਜਦੋਂ ਦਾ ਫੌਤ ਹੋਇਆ ਤਾਂ ਅਜੇ ਮਾਂ ਦੇ ਵਿਆਹ ਨੂੰ ਮਸਾਂ ਸਾਲ ਹੀ ਹੋਇਆ ਸੀ। ਉਦੋਂ ਮੈਂ ਜੰਮਿਆ ਤੇ ਪਿਓ ਦਾ ਜੂਏ ਤੇ ਚੱਸ ਵੱਧ ਗਿਆ, ਕਿਉਂ ਜੇ ਦਾਦਾ ਸਿਰ ਉੱਤੇ ਨਹੀਂ ਸੀ ਤੇ ਹੋਰ ਕੋਈ ਪੁੱਛਣ ਵਾਲਾ ਨਹੀਂ ਸੀ। ਫਿਰ ਕਾਰ ਵਿਕ ਗਈ। ਪਿਓ ਨੇ ਬਹਾਨਾ ਇਹ ਲਾਇਆ ਕਿ ਇਹਨੂੰ ਵੇਚ ਕੇ ਨਵੇਂ ਮਾਡਲ ਦੀ ਕਾਰ ਲਵਾਂਗੇ, ਜਿਹੜੀ ਜ਼ਿਆਦਾ ਸੋਹਣੀ ਹੈ। ਪਰ ਉਹਦੀ ਨੌਬਤ ਹੀ ਨਾ ਆਈ। ਪੈਸੇ ਘਟਦੇ ਲੱਗੇ ਗਏ ਤੇ ਇੱਕ ਵੇਲਾ ਆਇਆ ਕਿ ਦਾਲ ਰੋਟੀ ਲੱਭਣਾ ਵੀ ਨਾਮੁਮਕਿਨ ਹੋ ਗਿਆ। ਪਹਿਲਾਂ ਪਿਓ ਆਪਣਾ ਕਾਰੋਬਾਰ ਕਰਦਾ ਸੀ, ਮਗਰੋਂ ਇੱਕ ਦੁਕਾਨ ਉੱਤੇ ਮੁਲਾਜ਼ਮਤ ਕਰਨ ਲੱਗ ਪਿਆ। ਪਰ ਜੂਏ ਦੇ ਨਾਲ ਨਾਲ ਨਸ਼ੇ ਦਾ ਚਸਕਾ ਪਿਆ ਤਾਂ ਮੁਲਾਜ਼ਮਤ ਤੋਂ ਜਵਾਬ ਮਿਲ ਗਿਆ। ਹੁਣ ਕੋਈ ਵਰ੍ਹਿਆਂ ਤੋਂ ਸਾਡਾ ਪਿਓ ਕੁਝ ਵੀ ਨਹੀਂ ਸੀ ਕਰਦਾ। ਕਿਧਰੋਂ 4 ਪੈਸੇ ਜੁੜਦੇ ਤਾਂ ਜੂਆ ਖੇਡ ਛੱਡਦਾ ਜਾਂ ਫਿਰ ਸ਼ਰਾਬ। ਅਜੇ ਤਾਂ ਸ਼ੁਕਰ ਏ ਕਿ ਚਾਚੇ ਤਾਇਆਂ ਨੇ ਤਰਸ ਖਾ ਕੇ ਸਾਨੂੰ ਇਸ ਮਕਾਨ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਹੋਈ ਸੀ। ਜੇ ਉਹ ਰਲ ਕੇ ਸਾਡੇ ਕੋਲੋਂ ਮਕਾਨ ਦਾ ਕਿਰਾਇਆ ਹੀ ਮੰਗ ਲੈਂਦੇ ਜਾਂ ਮਕਾਨ ਖਾਲੀ ਕਰਵਾ ਲੈਂਦੇ ਤਾਂ ਅਸਾਂ ਕੀ ਕਰ ਲੈਣਾ ਸੀ। ਮਾਂ ਕੋਲ ਭਲੇ ਵਕਤਾਂ ਦੇ ਥੋੜ੍ਹੇ ਬਹੁਤ ਸੋਨੇ ਦੇ ਜ਼ੇਵਰ ਸਨ, ਜਿਹੜੇ ਉਹਨੇ ਪਿਓ ਤੋਂ ਚੋਰੀ ਰੱਖੇ ਹੋਏ ਸਨ। ਪਿਓ ਨੂੰ ਜ਼ੇਵਰਾਂ ਬਾਰੇ ਤਾਂ ਪਤਾ ਸੀ, ਪਰ ਇਹ ਪਤਾ ਨਹੀਂ ਸੀ ਕਿ ਜ਼ੇਵਰ ਰੱਖੇ ਕਿੱਥੇ ਹੋਏ ਨੇ। ਮਾਂ ਨੇ ਉਹ ਜ਼ੇਵਰ ਮੇਰੇ ਬਕਸੇ ਵਿੱਚ ਅਖਬਾਰ ਥੱਲੇ ਲੁਕਾਏ ਹੋਏ ਸਨ। 1-2 ਵਾਰੀ ਪਿਓ ਨੇ ਮਾਂ ਦੇ ਬਕਸੇ ਤੇ ਅਲਮਾਰੀਆਂ ਦੀ ਤਲਾਸ਼ੀ ਵੀ ਲਈ, ਪਰ ਜ਼ੇਵਰ ਨਾ ਨਿਕਲੇ। ਮਾਂ ਨੂੰ ਫੈਂਟੀ ਵੀ ਲੱਗੀ, ਪਰ ਮਾਂ ਇਹੋ ਆਖਦੀ ਰਹੀ ਕਿ ਜ਼ੇਵਰ ਉਹਦੇ ਕੋਲ ਨਹੀਂ, ਸਗੋਂ ਕੁਝ ਜ਼ੇਵਰ ਤਾਂ ਘਰ ਦੀਆਂ ਲੋੜਾਂ ਪੂਰੀਆਂ ਕਰਦਿਆਂ ਵਿਕ ਗਏ ਨੇ ਤੇ ਬਾਕੀ ਜ਼ੇਵਰ ਉਹਦੇ ਆਪਣੇ ਭਰਾ ਕੋਲ ਰਖਾਏ ਹੋਏ ਨੇ। ਅਸੀਂ ਪਿਓ ਦੀਆਂ ਹਰਕਤਾਂ ਤੋਂ ਨੱਕੋ ਨੱਕ ਆਏ ਹੋਏ ਸਾਂ, ਪਰ ਉਹਦੇ ਕੋਲੋਂ ਛੁਟਕਾਰੇ ਦੀ ਕੋਈ ਸੂਰਤ ਵੀ ਨਹੀਂ ਸੀ। ਮਾਂ ਨੂੰ ਜਦੋਂ ਫੈਂਟੀ ਲੱਗਦੀ ਤਾਂ ਉਹ ਕਈ ਵਾਰੀ ਰੋ ਰੋ ਕੇ ਦੁਆਵਾਂ ਮੰਗਦੀ ਕਿ ਸਾਡਾ ਪਿਓ ਮਰ ਜਾਏ, ਪਰ ਖਰੇ ਰੱਬ ਦੀ ਮਾਂ ਦੀ ਸੁਣਨ ਨੂੰ ਤਿਆਰ ਨਹੀਂ ਸੀ। ਖਰੇ ਰੱਬ ਵੀ ਮਾਂ ਦੀ ਸੁਣਨ ਨੂੰ ਤਿਆਰ ਨਹੀਂ ਸੀ। ਘਰ ਦੇ ਮਾੜੇ ਹਾਲਾਤ ਤੇ ਭੁੱਖ ਭੰਗੜੇ ਪਾਉਣ ਦੇ ਬਾਵਜੂਦ
ਸਭੇ ਘਰ ਵਾਲਿਆਂ ਦੇ ਅੰਦਰ ਇੱਕ ਆਕੜ ਤੇ ਗਰੂਰ ਸੀ। ਸਾਡੇ ਕੋਲ ਮੇਰੇ ਵਡਕਿਆਂ ਦਾ ਇੱਕ ਸ਼ੁਜਰਾ ਸਾਂਭਿਆ ਪਿਆ ਸੀ ਤੇ ਉਸੇ ਪਾਰੋਂ ਸਾਰੇ ਘਰ ਵਾਲੇ ਸਮਝਦੇ ਸਨ ਕਿ ਸਾਡੇ ਵਡਕੇ ਹੁਕਮਰਾਨ ਰਹੇ ਨੇ। ਕੀ ਹੋਇਆ ਜੇ ਹੁਣ ਸਾਡੇ ਉੱਤੇ ਮਾੜਾ ਵੇਲਾ ਏ, ਐਸੇ ਆਕੜ ਪਾਰੋਂ ਹੀ ਤੇ ਪਿਓ ਕੋਈ ਕੰਮ ਨਹੀਂ ਸੀ ਕਰਦਾ। ਮੈਨੂੰ ਇਸ ਗੱਲ ਉੱਤੇ ਬਹੁਤਾ ਯਕੀਨ ਨਹੀਂ ਸੀ, ਕਿਉਂ ਜੇ ਥੋੜ੍ਹੇ ਵੇਲੇ ਮੈਨੂੰ ਹੀ ਉਧਾਰ ਮੰਗਣ ਲਈ ਇੱਧਰ ਉੱਧਰ ਜਾਣਾ ਪੈਂਦਾ ਸੀ। ਭਾਵੇਂ ਦੁਕਾਨ ਤੋਂ ਉਧਾਰ ਸੌਦਾ ਲਿਆਉਣਾ ਹੋਵੇ, ਭਾਵੇਂ ਆਂਢ ਗੁਆਂਢ ਦੇ ਕਿਸੇ ਘਰ ਤੋਂ ਨਕਦ ਮੰਗਣਾ ਹੋਵੇ, ਮੰਗਣ ਸਮੇਂ ਜਿੰਨੀ ਯਹੀ ਕਰਨੀ ਪੈਂਦੀ, ਉਹਦੇ ਪਾਰੋਂ ਮੇਰੇ ਅੰਦਰੋਂ ਹੁਕਮਰਾਨ ਵਡਕਿਆਂ ਵਾਲੀ ਸਾਰੀ ਬੋ ਨਿਕਲ ਗਈ ਹੋਈ ਸੀ। ਉਧਾਰ ਦੇਣ ਵਾਲੇ ਵੰਨ ਸਵੰਨੀਆਂ ਗੱਲਾਂ ਕਰਦੇ ਤੇ ਰੰਗ ਰੰਗੀਲੇ ਮਸ਼ਵਰੇ ਦਿੰਦੇ, ਪਰ ਮਜਬੂਰੀ ਪਾਰੋਂ ਚੁੱਪ ਰਹਿਣਾ ਪੈਂਦਾ। ਮੈਂ ਇਹੋ ਜਿਹੀ ਗੱਲ ਮਾਂ ਨੂੰ ਆ ਕੇ ਦੱਸਦਾ ਤਾਂ ਉਹ ਠੰਡੀ ਹਾ ਭਰ ਕੇ ਚੁੱਪ ਹੋ ਜਾਂਦੀ। ਰੱਤਾ ਸਿਆਣਾ ਹੋਇਆ ਤਾਂ ਮੈਂ ਮਾਂ ਨਾਲ ਇਹੋ ਜਿਹੀ ਗੱਲ ਕਰਨੀ ਵੀ ਛੱਡ ਦਿੱਤੀ। ਸਾਡੇ ਪਰਿਵਾਰ ਦਾ ਮੁਕਾਬਲਾ ਗਵਾਂਢ ਦੇ ਘਰ ਨਾਲ ਕੀਤਾ ਜਾਂਦਾ ਸੀ। ਗਵਾਂਢੀ ਬੜਾ ਖਬੀਸ ਸੀ, ਕੋਈ ਨਾ ਕੋਈ ਅਜਿਹਾ ਕੰਮ ਕਰੀ ਰੱਖਦਾ ਜਿਹਦੇ ਪਾਰੋਂ ਅਸੀਂ ਚਿੰਤਾ ਦਾ ਸ਼ਿਕਾਰ ਰਹਿੰਦੇ। ਉਹ ਸਾਡੇ ਪਿਓ ਦੇ ਚਾਚੇ ਦਾ ਪੁੱਤਰ ਸੀ, ਪਰ ਸ਼ਰੀਕਾ ਦੋਵਾਂ ਪਾਸਿਓਂ ਜ਼ੋਰ ਉੱਤੇ ਰਹਿੰਦਾ। ਉਹ ਕੋਈ ਕੰਮ ਕਰਦਾ ਤਾਂ ਅਸੀਂ ਵੀ ਉਹ ਕੰਮ ਜ਼ਰੂਰ ਕਰਦੇ, ਤੇ ਜਿਹੜਾ ਕੰਮ ਸਾਡੇ ਘਰ ਹੁੰਦਾ ਉਹ ਕੰਮ ਉਹਨੇ ਵੀ ਜ਼ਰੂਰ ਕਰਨਾ ਹੁੰਦਾ। ਗਵਾਂਢੀ ਦੇ ਘਰ ਤੋਂ ਪਰਾਂ ਇੱਕ ਦੋ ਘਰ ਹੋਰ ਵੀ ਸਨ ਜਿਹੜੇ ਸਾਡੇ ਦੂਰ ਪਾਰ ਦੇ ਰਿਸ਼ਤੇਦਾਰ ਵੀ ਸਨ। ਗਲੀ ਦੇ ਕੋਨੇ ਉੱਤੇ ਵੱਡੇ ਜਾਗੀਰ ਦੀ ਹਵੇਲੀ ਸੀ, ਜਿਹੜਾ ਬੜਾ ਮਾਲਦਾਰ ਸੀ। ਮਾਲਦਾਰ ਹੋਣ ਪਾਰੋਂ ਮੁਹੱਲੇ ਦਾ ਬਦਮਾਸ਼ ਵੀ ਸੀ। ਸਾਰੇ ਮੁਹੱਲੇ ਵਾਲੇ ਉਹਦੇ ਕੋਲੋਂ ਤਰਿੰਦੇ ਸਨ। ਜਾਗੀਰਦਾਰ ਗਰੀਬ ਗੁਰਬਾ ਦਾ ਖਿਆਲ ਵੀ ਰੱਖਦਾ ਸੀ ਤੇ ਕਦੀ ਕਦਾਈ ਥੋੜ੍ਹਾ ਬਹੁਤ ਇਮਦਾਦ ਵੀ ਕਰ ਦਿੰਦਾ, ਪਰ ਉਹਦੀ ਇਹ ਮਦਦ ਮੁਫਤ ਨਹੀਂ ਸੀ ਹੁੰਦੀ। ਜਦੋਂ ਵੀ ਉਹਦੇ ਘਰੋਂ ਸਾਨੂੰ ਕੁਝ ਪੈਸੇ ਜਾਂ ਖਾਣ ਪੀਣ ਵਾਲੀ ਕੋਈ ਸ਼ੈ ਜੁੜਦੀ, ਅਗਲੇ ਦਿਹਾੜੇ ਉਹ ਮਾਂ ਨੂੰ ਵਿਗਿਆਰ ਉੱਤੇ ਸੱਦ ਲੈਂਦੇ। ਹਫੀ ਹੋਈ ਮਾਂ ਰਾਤੀ ਕਦੀ 10 ਕਦੀ 11 ਤੇ ਕਦੀ ਐਦੋਂ ਵੀ ਦੇਰ ਨਾਲ ਅੱਪੜਦੀ ਤਾਂ ਉਹਦੇ ਕੋਲ 2-4 ਰੁਪਇਆਂ ਤੋਂ ਵੱਖ ਉਹਦੇ ਪੱਲੇ ਕੋਈ 2-4 ਬਈਆਂ ਰੋਟੀਆਂ ਬਚੀਆਂ ਹੁੰਦੀਆਂ। ਕਦੀ ਪਿਛਲੇ ਵੇਲੇ ਦੀ ਬਚੀ ਦਾਲ ਦਾ ਛੰਨਾ ਨਾਲ ਹੁੰਦਾ ਤੇ ਕਦੇ ਕੋਈ ਹੋਰ ਖਾਣ ਵਾਲੀ ਚੀਜ਼। ਜੇ ਅਸੀਂ ਜਾਗਦੇ ਹੁੰਦੇ ਤਾਂ ਟੁੱਟ ਕੇ ਪੈ ਜਾਂਦੇ ਤੇ ਮਿੰਟਾਂ ਵਿੱਚ ਉਹ ਚੀਜ਼ ਸਾਫ਼ ਹੋ ਜਾਂਦੀ। ਜ਼ਿੰਦਗੀ ਔਖੀ ਸੌਖੀ ਲੰਘ ਰਹੀ ਸੀ। ਮੈਂ ਸਕੂਲੋਂ ਉੱਠ ਕੇ ਮਿਸਤਰੀ ਦੇ ਕੰਮ ਉੱਤੇ ਪਿਆ ਤਾਂ ਗਵਾਂਢੀ ਸ਼ਰੀਕਾਂ ਨੇ ਮਾਹੌਲ ਉਡਾਇਆ, ਪਰ ਮੇਰੇ ਪਿਓ ਨੇ ਇਸ ਗੱਲ ਨੂੰ ਵੀ ਆਪਣੇ ਗਰੂਰ ਵਿੱਚ ਵਾਧੇ ਦਾ ਕਾਰਨ ਬਣਾ ਲਿਆ। ਸ਼ਰੀਕਾਂ ਦੇ ਮਾਹੌਲ ਦੇ ਜਵਾਬ ਵਿੱਚ ਆਖਣ ਲੱਗਾ ਕਿ ਅਸੀਂ ਆਪਣੇ ਪੁੱਤਰ ਨੂੰ ਸਕੂਲ ਪੜ੍ਹਾ ਕੇ ਕਲਰਕ ਨਹੀਂ ਬਣਾਉਣਾ। ਸਾਡਾ ਪੁੱਤਰ ਤਾਂ ਹੁਨਰਮੰਦ ਬਣੇਗਾ ਤੇ ਵੱਡਾ ਹੋ ਕੇ ਲੱਖਾਂ ਰੁਪਏ ਕਮਾਇਆ ਕਰੇਗਾ। ਗਵਾਂਢੀਆਂ ਨਾਲ ਵੀ ਔਖੀ ਸੌਖੀ ਨਿਭ ਰਹੀ ਸੀ। ਕਦੀ ਤਾਲੁਕਾਤ ਇੰਨੇ ਖਰਾਬ ਹੋ ਜਾਂਦੇ ਕਿ ਸਾਡੇ ਵੱਡੇ ਗਲੀ ਵਿੱਚੋਂ ਲੰਘਦੇ ਇੱਕ ਦੂਜੇ ਨਾਲ ਸਲਾਮ ਦੁਆ ਲੈਣਾ ਵੀ ਛੱਡ ਦਿੰਦੇ। ਕਦੀ ਤਾਲੁਕਾਤ ਬਿਹਤਰ ਹੁੰਦੇ ਤਾਂ ਇੱਕ ਘਰ ਵਿੱਚ ਕੋਈ ਚੰਗੀ ਚੀਜ਼ ਪੱਕਦੀ ਤੇ ਦੂਜੇ ਦੇ ਘਰ ਵੀ ਘੱਲੀ ਜਾਂਦੀ। ਅਜਿਹੇ ਮੌਕਿਆਂ ਉੱਤੇ ਵੀ ਬਰਾਬਰ ਰਹਿਣ ਦਾ ਯਤਨ ਕੀਤਾ ਜਾਂਦਾ। ਜੇ ਗਵਾਂਢੀਆਂ ਦੇ ਘਰੋਂ ਹਲਵਾ ਆਉਂਦਾ ਤਾਂ ਹਫ਼ਤੇ 10 ਦਿਨ ਬਾਅਦ ਮਾਂ ਵੀ ਕਿਸੇ ਨਾ ਕਿਸੇ ਬਹਾਨੇ ਹਲਵਾ ਪਕਾ ਕੇ ਉਹਨਾਂ ਘਰ ਘੱਲਦੀ। ਜੇ ਸਾਡੇ ਘਰੋਂ ਪੁਲਾਅ ਜਾਂਦਾ ਤਾਂ 2-4 ਦਿਨਾਂ ਮਗਰੋਂ ਉੱਧਰੋਂ ਵੀ ਪੁਲਾਅ ਹੀ ਆਉਂਦਾ। ਉਂਝ ਇਹਦੀ ਨੌਬਤ ਕਦੀ ਕਦਾਈ ਆਉਂਦੀ, ਕਿਉਂ ਜੇ ਸਾਡੇ ਘਰ ਤਾਂ ਭੁੱਖ ਪਕੜੇ ਪਾਉਂਦੀ ਸੀ। ਔਖਾ ਵੇਲਾ ਉਦੋਂ ਲੱਗਦਾ ਜਦੋਂ ਵੱਡੀ ਈਦ ਸਮੇਂ ਗਵਾਂਢੀ ਆਪਣੇ ਬੂਹੇ ਅੱਗੇ ਬੱਕਰਾ ਲਿਆ ਬੰਨ੍ਹਦੇ। ਉਦੋਂ ਸਾਨੂੰ ਬੜਾ ਗੁੱਸਾ ਆਉਂਦਾ। ਸੱਚੀ ਗੱਲ ਏ, ਅਸੀਂ ਬੱਕਰਾ ਲਿਆਵਣ ਜੋਗੇ ਨਹੀਂ ਸਨ। ਗਵਾਂਢੀਆਂ ਦੇ ਬੂਹੇ ਬੱਕਰਾ ਬੰਨੇ ਜਾਣ ਦੀ ਗੱਲ ਅੱਗ ਤਰ੍ਹਾਂ ਸਾਡੇ ਘਰ ਆ ਜਾਂਦੀ। ਪਿਓ ਪਹਿਲਾਂ ਕਚੀਚੀ ਵੱਟਦਾ। ਮਾਂ ਲੋਕਾਂ ਦੇ ਘਰ ਕੰਮ ਕਰਕੇ ਆਉਂਦੀ ਤਾਂ ਪਿਓ ਮੁਤਾਲਬਾ ਕਰਦਾ ਕਿ ਉਹਨੂੰ ਜ਼ੇਵਰ ਦਿੱਤੇ ਜਾਣ ਤਾਂ ਜੇ ਉਹ ਵੀ ਉਹਨਾਂ ਨੂੰ ਵੇਚ ਕੇ ਘਰ ਬੱਕਰਾ ਲਿਆਵੇ ਤੇ ਫਿਰ ਬੂਹੇ ਅੱਗੇ ਬੰਨ੍ਹ ਕੇ ਗਵਾਂਢੀਆਂ ਨਾਲ ਬਰਾਬਰੀ ਕਰੇ। ਅਜਿਹੇ ਮੌਕੇ ਉੱਤੇ ਮਾਂ ਹਮੇਸ਼ਾ ਨਾ ਕਰ ਦਿੰਦੀ। ਸਿਰਫ ਇਹੋ ਇੱਕ ਮੌਕਾ ਸੀ ਜਦੋਂ ਮਾਂ ਦੀ ਨਾ ਮੈਨੂੰ ਚੰਗੀ ਨਾ ਲੱਗਦੀ। ਮੇਰਾ ਵੀ ਦਿਲ ਕਰਦਾ ਸੀ ਕਿ ਅਸੀਂ ਗਵਾਂਢੀਆਂ ਵਾਂਗ ਆਪਣੇ ਬੂਹੇ ਅੱਗੇ ਬੱਕਰਾ ਬਣੀਏ। ਭੈਣ ਕੁਝ ਵੱਡੀ ਹੋਈ ਤਾਂ ਉਹ ਵੀ ਲੋਕਾਂ ਦੇ ਘਰ ਕੰਮ ਉੱਤੇ ਜਾਣ ਲੱਗ ਪਈ। ਗਲੀ ਦੀ ਨੁੱਕਰ ਵਾਲੇ ਘਰ ਵਿੱਚ ਕੰਮ ਕਰਨ ਗਈ। ਇੱਕ ਦਿਨ ਉਹ ਪਰਤੀ ਤਾਂ ਬੜੇ ਗੁੱਸੇ ਵਿੱਚ ਸੀ। ਉਹਨੇ ਮਾਂ ਨੂੰ ਵੱਖਰੀਆਂ ਖਰੇ ਕੀ ਆਖਿਆ ਕਿ ਉਸ ਦਿਨ ਤੋਂ ਬਾਅਦ ਮਾਂ ਨੇ ਉਹਨੂੰ ਉਸ ਘਰ ਵਿੱਚ ਨਹੀਂ ਸੀ ਘੱਲਿਆ, ਸਗੋਂ ਆਪ ਜਾਣ ਲੱਗ ਪਈ। ਮੈਂ ਮਾਂ ਨੂੰ ਪੁੱਛਿਆ ਤਾਂ ਉਹਨੇ ਮੈਨੂੰ ਡਾਂਟ ਦਿੱਤਾ। ਭੈਣ ਦੀ ਮਿਹਨਤ ਦੇ ਪੈਸੇ ਘਰ ਆਉਣ ਲੱਗ ਪਏ ਤਾਂ ਘਰ ਦੀ ਹਾਲਤ ਕੁਝ ਹੋਰ ਬਿਹਤਰ ਹੋ ਗਈ। ਅਗਲੀ 1 ਤਰੀਕ ਨੂੰ ਮਾਂ ਨੇ ਮੈਨੂੰ ਵੀ ਨਵਾਂ ਜੋੜਾ ਸਵਾ ਕੇ ਦਿੱਤਾ। ਸਾਡੇ ਘਰ ਹਾਂਡੀ ਹਫ਼ਤੇ ਵਿੱਚ 2-3 ਦਿਨ ਹੀ ਪੱਕਦੀ ਸੀ, ਪਰ ਹੁਣ ਰੋਜ਼ ਪੱਕਣ ਲੱਗ ਪਈ। ਮਾੜਾ ਕੰਮ ਉਦੋਂ ਹੋਇਆ ਜਦੋਂ ਗੁਆਂਢੀਆਂ ਨੇ ਆਪਣੇ ਬੂਹੇ ਅੱਗੇ ਕਾਰ ਲਿਆ ਕੇ ਖਿਲਾਰੀ। ਉਸ ਦਿਨ ਮੈਂ ਪਿਓ ਨੂੰ
ਪਹਿਲਾਂ ਨਾਲੋਂ ਜ਼ਿਆਦਾ ਗੁੱਸੇ ਵਿੱਚ ਵੇਖਿਆ, ਉਹ ਬਾਰ-ਬਾਰ ਆਪਣਾ ਸਿਰ ਝਟਕਦਾ ਤੇ ਆਖਦਾ, ਇਹਨਾਂ ਦੀ ਇਹ ਹਿੰਮਤ, ਇਹਨਾਂ ਦੀ ਇਹ ਮਜਾਲ। ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਇਹਦੇ ਵਿੱਚ ਹਿੰਮਤ ਤੇ ਮਜਾਲ ਵਾਲੀ ਕਿਹੜੀ ਗੱਲ ਸੀ। ਉਹਨਾਂ ਕੋਲ ਸਾਡੇ ਨਾਲੋਂ ਬਹੁਤੇ ਪੈਸੇ ਸਨ, ਉਹ ਕਾਰ ਖਰੀਦ ਸਕਦੇ ਸਨ। ਸਾਡੇ ਕੋਲ ਹੁੰਦੇ ਤਾਂ ਅਸੀਂ ਵੀ ਖਰੀਦ ਲੈਂਦੇ। ਇਹ ਮਸਲਾ ਮੇਰੀ ਚਾਚੇ ਇੰਨਾ ਵੱਡਾ ਨਹੀਂ ਸੀ ਕਿ ਸਾਡੇ ਗੁਆਂਢੀਆਂ ਕੋਲ ਕਾਰ ਆ ਗਈ, ਪਰ ਪਿਓ ਨੇ ਇਹਨੂੰ ਆਪਣੀ ਇੱਜ਼ਤ ਤੇ ਨੱਕ ਦਾ ਮਸਲਾ ਬਣਾ ਲਿਆ। ਉਸ ਦਿਨ ਪਹਿਲੀ ਵਾਰ ਮੈਂ ਪਿਓ ਨੂੰ ਤਰਲੇ ਦੇ ਅੰਦਾਜ਼ ਵਿੱਚ ਮਾਂ ਨਾਲ ਗੱਲਾਂ ਕਰਦਿਆਂ ਸੁਣਿਆ। ਉਹ ਮਾਂ ਨੂੰ ਆਖ ਰਿਹਾ ਸੀ ਕਿ ਆਪਣਾ ਜ਼ੇਵਰ ਵੇਚ ਦੇਵੇ ਤਾਂ ਜੇ ਅਸੀਂ ਉਹਦੇ ਵਿੱਚ ਹੋਰ ਪੈਸੇ ਪਾ ਕੇ ਕਾਰ ਲੈ ਲਈਏ। ਮਾਂ ਆਖ ਰਹੀ ਸੀ ਕਿ ਜ਼ੇਵਰ ਇੰਨੇ ਦਾ ਨਹੀਂ ਵਿਕੇਗਾ ਕਿ ਕਾਰ ਲਈ ਜਾ ਸਕੇ, ਨਾਲੇ ਅਸਾਂ ਕਾਰ ਕਰਨੀ ਵੀ ਕੀ ਸੀ। ਇਹ ਤਾਂ ਅਮੀਰਾਂ ਦੇ ਚੌਂਚਲੇ ਨੇ। ਕੋਨੇ ਵਾਲੇ ਜਗੀਰਦਾਰ ਕੋਲ ਕਈ ਕਾਰਾਂ ਸਨ, ਉਹ ਉਹਦੇ ਵਿੱਚ ਜਿੱਥੇ ਮਰਜ਼ੀ ਜਾਂਦਾ ਸੀ। ਸਾਡੇ ਕੋਲ ਤਾਂ ਅਕਸਰ ਕਾਰ ਵਿੱਚ ਪਾਉਣ ਵਾਸਤੇ ਪੈਟਰੋਲ ਜੋਗੇ ਪੈਸੇ ਵੀ ਨਹੀਂ ਸਨ ਹੋਣੇ। ਉਧਰ ਪਿਓ ਵਾਰ-ਵਾਰ ਆਖ ਰਿਹਾ ਕਿ ਅਸੀਂ ਘਾਹ ਖਾ ਲਵਾਂਗੇ, ਪਰ ਕਾਰ ਜ਼ਰੂਰ ਲੈਣੀ ਹੈ। ਕਾਰ ਮੇਰੇ ਪਿਓ ਵਾਸਤੇ ਕੋਈ ਯਸ਼ੀ ਦੀ ਚੀਜ਼ ਨਹੀਂ, ਸਗੋਂ ਇੱਕ ਨਫਸੀਆਤੀ ਮਸਲਾ ਬਣ ਗਿਆ ਸੀ। ਮੈਂ ਸੋਚਦਾ ਸਾਂ ਕਿ ਪਿਓ ਪਾਗਲ ਹੋ ਗਿਆ ਹੈ ਜਿਹੜਾ ਕਾਰ ਵਰਗੀ ਅਯਾਸ਼ੀ ਬਾਰੇ ਸੋਚਦਾ ਹੈ। ਆਪ ਤਾਂ ਨਿਕੰਮਾ ਹੈ, ਕੰਮ ਨਾ ਕਾਜ ਦਾ, ਦੁਸ਼ਮਣ ਅਨਾਜ ਦਾ। ਸਾਰਾ ਦਿਨ ਮੰਜੀ ਉੱਤੇ ਪਿਆ ਰਹਿੰਦਾ, ਜੂਆ ਖੇਡ ਕੇ ਮਾਂ ਦੀ ਕਮਾਈ ਵੀ ਜ਼ਾਇਆ ਕਰਦਾ ਹੈ, ਉੱਤੇ ਸ਼ਰਾਬ ਤੇ ਹੀਰੋਇਨ ਵਰਗੇ ਨਸ਼ੇ ਵੀ ਕਰਦਾ ਹੈ। ਜਦੋਂ ਘਰ ਵਿੱਚ ਰੋਟੀ ਵੀ ਪੂਰੀ ਨਾ ਹੁੰਦੀ ਹੋਵੇ ਤਾਂ ਕਾਰ ਲੈਣ ਬਾਰੇ ਸੋਚਣਾ ਵੱਡਾ ਪਾਗਲਪਨ ਹੈ। ਪਰ ਪਿਓ ਸੀ ਕਿ ਕਾਰ ਲੈਣ ਨੂੰ ਤੁਲਿਆ ਹੋਇਆ ਤੇ ਇਹਦੇ ਲਈ ਘਾਹ ਖਾਣ ਨੂੰ ਤਿਆਰ ਸੀ। ਹੱਕੀ ਗੱਲ ਤੇ ਇਹ ਵੇ ਕਿ ਅਸੀਂ ਅੱਗੇ ਵੀ ਘਾਹ ਹੀ ਖਾ ਰਹੇ ਸਾਂ। ਪਿਓ ਦਾ ਖਬਤ ਆਪਣੇ ਅੰਤ ਨੂੰ ਅਪੜ ਗਿਆ। ਇੱਕ ਦਿਨ ਗਲੀ ਵਿੱਚ ਇੱਕ ਸਮਾਰਟ ਜਿਹਾ ਬੰਦਾ ਆਇਆ। ਉਹ ਕਿਸੇ ਬੈਂਕ ਵੱਲੋਂ ਆਇਆ ਸੀ। ਪਿਓ ਉਸ ਦਿਨ ਕਈ ਦਿਨ ਬਾਅਦ ਨਹਾ ਧੋ ਕੇ ਤੇ ਸ਼ੇਵ ਕਰਕੇ ਬਾਹਰ ਨਿਕਲਿਆ ਤੇ ਬੜੇ ਚੰਗੇ ਮੂਡ ਵਿੱਚ ਸੀ। ਉਹ ਬਾਹਰ ਨਿਕਲਿਆ ਤਾਂ ਉਸ ਬੰਦੇ ਨਾਲ ਟਾਕਰਾ ਹੋ ਗਿਆ। ਉਸ ਬੰਦੇ ਨੇ ਪਿਓ ਨੂੰ ਸਲਾਮ ਕੀਤਾ ਤੇ ਇੱਕ ਦੋ ਗੱਲਾਂ ਕੀਤੀਆਂ। ਮੈਨੂੰ ਇੰਨੀ ਸਮਝ ਆਈ ਕਿ ਉਹ ਬੈਂਕ ਵੱਲੋਂ ਕਰਜ਼ਾ ਦੇਣ ਲਈ ਆਇਆ ਹੈ। ਪਿਓ ਨੇ ਉਹਨੂੰ ਘਰ ਸੱਦ ਲਿਆ, ਬੈਠਕ ਵਿੱਚ ਬਿਠਾ ਕੇ ਚਾਹ ਬਣਾਉਣ ਲਈ ਆਖਿਆ। ਮਾਂ ਤੇ ਭੈਣ ਮੁਹੱਲੇ ਵਿੱਚ ਭਾਂਡੇ ਧੋਣ ਗਈਆਂ ਹੋਈਆਂ ਸਨ। ਮੈਂ ਚਾਹ ਬਣਾ ਕੇ ਉਹਨਾਂ ਅੱਗੇ ਰੱਖੀ। ਪਿਓ ਨੂੰ ਉਹਦੀਆਂ ਗੱਲਾਂ ਬਹੁਤ ਭਾਉਂਦੀਆਂ ਰਹੀਆਂ। ਉਹਨੂੰ ਬੈਂਕ ਤੋਂ ਕਰਜ਼ ਲੈਣ ਵਿੱਚ ਬੜੀ ਦਿਲਚਸਪੀ ਸੀ। ਬੈਂਕ ਵਾਲਾ ਦੱਸ ਰਿਹਾ ਸੀ ਕਿ ਬੈਂਕ ਨੂੰ ਮੁਨਾਸਿਬ ਜ਼ਮਾਨਤ ਮਿਲੇ ਤਾਂ ਉਹ ਮਕਾਨ ਜਾਂ ਕਾਰ ਖਰੀਦਣ ਵਾਸਤੇ ਵੀ ਕਰਜ਼ਾ ਦੇ ਸਕਦਾ। ਪਿਓ ਨੂੰ ਇਹ ਗੱਲ ਸਭ ਤੋਂ ਵੱਧ ਪਸੰਦ ਆਈ। ਸਬਜ਼ ਬਾਗ ਵਿਖਾ ਕੇ ਬੈਂਕ ਵਾਲਾ ਤਾਂ ਟੁਰ ਗਿਆ, ਪਰ ਪਿਓ ਸਾਰਾ ਦਿਨ ਉਹਨਾਂ ਸਬਜ਼ ਬਾਗਾਂ ਦੀ ਸੈਰ ਕਰਦਾ ਰਿਹਾ। ਉਸ ਦਿਨ ਮੈਂ ਬਹੁਤ ਥੱਕ ਗਿਆ ਸਾਂ, ਇਸ ਲਈ ਛੇਤੀ ਸੌਂ ਗਿਆ। ਪਰ ਸੌਂਦਿਆਂ ਮੈਂ ਵੇਖ ਲਿਆ ਕਿ ਮਾਂ ਘਰ ਆਈ ਤਾਂ ਪਿਓ ਉਹਦੇ ਨਾਲ ਵੀ ਕਾਰ ਤੇ ਜ਼ੇਵਰ ਵੇਚਣ ਦੀਆਂ ਗੱਲਾਂ ਕਰ ਰਿਹਾ ਸੀ। ਉਹ ਮਾਂ ਨੂੰ ਕਹਿ ਰਿਹਾ ਸੀ ਕਿ ਜ਼ੇਵਰ ਵੇਚਣ ਦੀ ਵੀ ਲੋੜ ਨਹੀਂ, ਬੈਂਕ ਵਾਲੇ ਜ਼ਮਾਨਤ ਵਜੋਂ ਉਹ ਰੱਖ ਕੇ ਸਾਨੂੰ ਕਾਰ ਵਾਸਤੇ ਕਰਜ਼ ਦੇ ਦੇਣਗੇ। ਅਸੀਂ ਕਿਸ਼ਤਾਂ ਵਿੱਚ ਕਾਰ ਲਵਾਂਗੇ। ਸ਼ੁਰੂ ਵਿੱਚ ਵੱਡੀ ਰਕਮ ਦੇਣੀ ਪਵੇਗੀ, ਪਰ ਬਾਅਦੋਂ ਹਰ ਮਹੀਨੇ ਥੋੜ੍ਹੇ ਜਿਹੇ ਪੈਸੇ ਦੇਣੇ ਪੈਣਗੇ। ਕਾਰ ਪਰੋਂ ਪੂਰੇ ਮੁਹੱਲੇ ਵਿੱਚ ਸਾਡਾ ਟੋਰ ਬੰਦ ਹੋ ਜਾਏਗਾ। ਪਤਾ ਨਹੀਂ ਮਾਂ ਨੂੰ ਕਿਵੇਂ ਇਹ ਗੱਲ ਦਿਲ ਲੱਗੀ। ਅਗਲੇ ਦਿਨ ਮਾਂ ਕੰਮ ਤੇ ਨਹੀਂ ਗਈ। ਉਹਨੇ ਨਹਾ ਧੋ ਕੇ ਆਪਣਾ ਸਭ ਤੋਂ ਵਧੀਆ ਸੂਟ ਪਾਇਆ ਤੇ ਜ਼ੇਵਰ ਦੀ ਪੋਟਲੀ ਫੜ ਕੇ ਪਿਓ ਦੇ ਨਾਲ ਬੈਂਕ ਟੁਰ ਗਈ। ਅਸੀਂ ਕਾਰ ਖਰੀਦਣ ਲੱਗੇ ਸਾਂ। ਪੂਰੇ ਘਰ ਵਿੱਚ ਜੋਸ਼ ਸੀ ਸਿਵਾਏ ਮੇਰੇ। ਮੈਂ ਸੋਚਦਾ ਸਾਂ ਕਿ ਮੇਰੇ ਘਰ ਵਾਲੇ ਇਹ ਪਾਗਲਪਨ ਕਿਉਂ ਕਰ ਰਹੇ ਨੇ। ਮਸਾਂ ਸਾਨੂੰ ਰੱਜ ਕੇ ਰੋਟੀ ਲੱਭਣ ਲੱਗੀ ਏ। ਥੋੜ੍ਹਾ ਬਹੁਤ ਮਾਂ ਤੇ ਭੈਣ ਕਮਾ ਲੈਂਦੀਆਂ ਨੇ। ਮੈਨੂੰ ਕੰਮ ਸਿਖਾਉਣ ਵਾਲਾ ਮਿਸਤਰੀ ਥੋੜ੍ਹੇ ਜਿਹੇ ਪੈਸੇ ਦਿੰਦਾ ਏ। ਸਾਰਾ ਕੁਝ ਰਲ ਕੇ 2 ਵੇਲੇ ਦੀ ਰੁੱਖੀ ਰੋਟੀ ਮਿਲਦੀ ਏ। ਸਾਨੂੰ ਇਹੋ ਜਿਹੀਆਂ ਯਸ਼ੀਆਂ ਦੀ ਲੋੜ ਕੀ ਏ। ਗੁਆਂਢੀ ਆਪਣੇ ਘਰ ਜੋ ਚਾਹਣ ਕਰਨ, ਸਾਨੂੰ ਉਹਨਾਂ ਦੀ ਨਕਲ ਕਰਕੇ ਕੀ ਮਿਲ ਜਾਏਗਾ। ਕਿਸੇ ਨਾ ਕਿਸੇ ਤਰ੍ਹਾਂ ਚੌਧਰੀ ਨੂੰ ਵੀ ਪਤਾ ਲੱਗ ਗਿਆ ਕਿ ਉਹਨੇ ਇੱਕ ਦਿਨ ਪਿਓ ਨੂੰ ਸੱਦ ਲਿਆ। ਪਿਓ ਉਹਦੇ ਘਰੋਂ ਹੋ ਕੇ ਪਰਤਿਆ ਤਾਂ ਬਹੁਤ ਗੁੱਸੇ ਵਿੱਚ ਸੀ। ਉਹ ਚੌਧਰੀ ਨੂੰ ਗਾਲਾਂ ਕੱਢ ਰਿਹਾ ਸੀ। ਕਹਿ ਰਿਹਾ ਸੀ ਕਿ ਅਸੀਂ ਆਪਣੇ ਘਰ ਦੇ ਆਪ ਮਾਲਕ ਹਾਂ, ਉਹ ਸਾਨੂੰ ਮਸ਼ਵਰੇ ਦੇਣ ਵਾਲਾ ਕੌਣ ਹੁੰਦਾ ਹੈ। ਕਹਿੰਦਾ ਸੀ ਕਿ ਤੁਸੀਂ ਭੁੱਖੇ ਨੰਗੇ ਲੋਕ ਹੋ, ਤੁਸਾਂ ਕਾਰ ਕੀ ਕਰਨੀ ਹੈ। ਮੈਂ ਦਬੇ ਲਸਾਂ ਵਿੱਚ ਆਖਿਆ ਕਿ ਚੌਧਰੀ ਠੀਕ ਕਹਿੰਦਾ ਹੈ, ਉਹ ਸਾਡਾ ਅੰਨਦਾਤਾ ਹੈ। ਜੇ ਮਾਂ ਉਹਦੇ ਘਰ ਕੰਮ ਨਾ ਕਰੇ ਤਾਂ ਖਰੇ ਅਸੀਂ ਭੁੱਖੇ ਮਰ ਜਾਈਏ। ਪਰ ਪਿਓ ਨੇ ਮੈਨੂੰ ਡਾਂਟ ਕੇ ਚੁੱਪ ਕਰਾ ਦਿੱਤਾ। ਬਾਅਦੋਂ ਬੈਂਕ ਵਾਲਾ 2-3 ਵਾਰੀ ਸਾਡੇ ਘਰ ਆਇਆ ਤੇ ਇੱਕ ਦਿਨ ਮੈਂ ਮਿਸਤਰੀ ਕੋਲੋਂ ਕੰਮ ਸਿੱਖ ਕੇ ਸ਼ਾਮੀ ਪਰਤਿਆ ਤਾਂ ਹੈਰਾਨ ਰਹਿ ਗਿਆ। ਸਾਡੇ ਬੂਹੇ ਅੱਗੇ ਵੀ ਕਾਰ ਖਲੋਤੀ ਹੋਈ ਸੀ। ਮੈਂ ਘਰ ਵੜਿਆ ਤਾਂ ਸਾਰੇ ਘਰ ਵਾਲੇ ਖੁਸ਼ੀਆਂ ਨਾਲ ਫਾਵੇ ਹੋਏ ਪਏ ਸਨ। ਮਿਠਾਈ ਦਾ ਡੱਬਾ ਮੇਜ਼ ਤੇ ਪਿਆ ਹੋਇਆ ਸੀ। ਜ਼ਿੰਦਗੀ ਵਿੱਚ ਪਹਿਲੀ ਵਾਰ ਪਿਓ ਨੇ ਬਰਫੀ ਦੀ
ਖਿੱਟੀ ਚੁੱਕ ਕੇ ਮੇਰੇ ਮੂੰਹ ਵਿੱਚ ਧੁੰਨ ਦਿੱਤੀ। ਮੈਂ ਹੈਰਾਨ ਸਾਂ ਕਿ ਪਿਓ ਘਰ ਪਰੋਂ ਇੰਨਾ ਖੁਸ਼ ਕਿਉਂ ਹੈ। ਨਿੱਕੇ ਭੈਣ ਭਰਾ ਵੀ ਆਪਣੇ ਆਪ ਵਿੱਚ ਮਿਉਂਦੇ ਨਹੀਂ ਸਨ ਪਏ। ਉਹ ਵਾਰੀ-ਵਾਰੀ ਘਰ ਦਾ ਬੂਹਾ ਖੋਲ੍ਹਦੇ ਤੇ ਗਲੀ ਵਿੱਚ ਖਲੋਤੀ ਕਾਰ ਨੂੰ ਵੇਖਦੇ। ਕਦੀ ਬਾਹਰ ਨਿਕਲ ਕੇ ਕਾਰ ਨੂੰ ਹੱਥ ਫੇਰਦੇ, ਜਿਵੇਂ ਯਕੀਨ ਕਰ ਰਹੇ ਹੋਣ ਕਿ ਕਾਰ ਸਾਡੀ ਆਪਣੀ ਹੈ। ਹਾਲ ਇਹ ਸੀ ਕਿ ਸਾਡੇ ਕੋਲ ਕਾਰ ਰੱਖਣ ਵਾਸਤੇ ਕੋਈ ਥਾਂ ਵੀ ਨਹੀਂ ਸੀ। ਕਾਰ ਗਲੀ ਵਿੱਚ ਸਾਡੇ ਬੂਹੇ ਅੱਗੇ ਖਲੋਤੀ ਰਹੀ। ਸਾਡਾ ਪਿਓ ਕਾਰ ਦੇ ਨਾਲ ਹੀ ਕੱਪੜਾ ਵੀ ਲੈ ਆਇਆ ਸੀ। ਮਾਂ ਨੇ ਉਸ ਕੱਪੜੇ ਨਾਲ ਕਾਰ ਦਾ ਉਛਾੜ ਵੀ ਸਿਉਂ ਦਿੱਤਾ ਜਿਹੜਾ ਕਾਰ ਉੱਤੇ ਪਾਇਆ ਹੋਇਆ ਸੀ। ਪਿਓ ਵਾਰ-ਵਾਰ ਬਾਹਰ ਜਾਂਦਾ ਤੇ ਕਦੀ ਇੱਕ ਪਾਸਿਓਂ ਕਦੀ ਦੂਜੇ ਪਾਸਿਓਂ ਉਛਾੜ ਚੁੱਕ ਕੇ ਕਾਰ ਨੂੰ ਵੇਖਦਾ ਤੇ ਉਹਦੇ ਉੱਤੇ ਹੱਥ ਫੇਰਦਾ। ਬਚਿਆ ਖੁਚਿਆ ਤੇ ਲੋਕਾਂ ਦਾ ਜੂਠਾ ਖਾ ਕੇ ਅਸੀਂ ਸੌਂ ਗਏ। ਸਵੇਰੇ ਮਾਂ ਚੌਧਰੀ ਦੇ ਘਰ ਕੰਮ ਉੱਤੇ ਗਈ, ਪਰ ਥੋੜ੍ਹੀ ਦੇਰ ਬਾਅਦ ਹੀ ਪਰਤ ਆਈ। ਪਿਓ ਘਰ ਵਿੱਚ ਸੀ। ਉਹਨੇ ਪੁੱਛਿਆ ਤਾਂ ਮਾਂ ਨੇ ਦੱਸਿਆ ਕਿ ਚੌਧਰੀ ਨੇ ਆਖਿਆ ਹੈ ਕਿ ਤੁਸੀਂ ਮਾਲਦਾਰ ਲੋਕ ਹੋ, ਤੁਹਾਡੇ ਕੋਲ ਇੰਨਾ ਪੈਸਾ ਹੈ ਕਿ ਤੁਸੀਂ ਕਾਰ ਵੀ ਮੁੱਲ ਲੈ ਸਕਦੇ ਹੋ। ਤੈਨੂੰ ਸਾਡੇ ਘਰ ਕੰਮ ਕਰਨ ਦੀ ਕੀ ਲੋੜ ਹੈ। ਪਿਓ ਨੇ ਤਾਂ ਇਸ ਗੱਲ ਬਾਰੇ ਕੁਝ ਸੋਚਿਆ ਕਿ ਨਹੀਂ, ਪਰ ਮੈਂ ਸੋਚਿਆ ਕਿ ਬਹੁਤ ਮਾੜਾ ਹੋਇਆ। ਮਾਂ ਦੇ ਨੌਕਰੀ ਕਰਨ ਨਾਲ ਹੀ ਘਰ ਦਾ ਖਰਚਾ ਚੱਲਦਾ ਸੀ। ਮਿਸਤਰੀ ਮੈਨੂੰ ਕੰਮ ਸਿਖਾਉਣ ਬਦਲੇ ਜਿਹੜੇ ਥੋੜ੍ਹੇ ਜਿਹੇ ਪੈਸੇ ਦਿੰਦਾ, ਉਹਨਾਂ ਬਦਲੇ ਮੈਨੂੰ ਸਾਰੇ ਦਿਨ ਮਜ਼ਦੂਰਾਂ ਵਾਂਗ ਉਹਦੇ ਕਾਰਖਾਨੇ ਹੀ ਨਹੀਂ, ਘਰ ਦੇ ਕੰਮ ਵੀ ਕਰਨੇ ਪੈਂਦੇ ਸਨ। ਮੈਂ ਕੱਲ ਰਾਤੀ ਕਾਰ ਵੇਖ ਕੇ ਹੀ ਪਰੇਸ਼ਾਨ ਸਾਂ ਕਿ ਮੇਰੇ ਘਰ ਵਾਲੇ ਕਿਧਰੇ ਪਾਗਲ ਤਾਂ ਨਹੀਂ ਹੋ ਗਏ। ਜੇ ਗਵਾਂਢੀ ਨੇ ਕਾਰ ਲੈ ਹੀ ਲਈਏ ਤਾਂ ਸਾਡੇ ਵਾਸਤੇ ਕਾਰ ਲੈਣਾ ਵੀ ਕਿਉਂ ਫਰਜ਼ ਹੋ ਗਿਆ। ਸਾਨੂੰ ਆਪਣਾ ਘਰ ਵੇਖ ਕੇ ਚੱਲਣਾ ਚਾਹੀਦਾ ਸੀ। ਪਿਓ ਜਿਹੜਾ ਜੂਆ ਖੇਡਣ, ਸ਼ਰਾਬ ਪੀਣ ਤੇ ਆਪਣੇ ਵੱਡਿਆਂ ਦੀ ਹੁਕਮਰਾਨੀ ਦੀਆਂ ਗੱਲਾਂ ਕਰਨ ਤੋਂ ਸਿਵਾ ਕੋਈ ਕੰਮ ਹੀ ਨਹੀਂ ਸੀ ਕਰਦਾ, ਉਹਨੇ ਕਿਉਂ ਸਾਰੇ ਘਰ ਨੂੰ ਪਾਗਲਪਨ ਵਿੱਚ ਪਾ ਦਿੱਤਾ ਸੀ। ਸਵਾਲੀਆ ਨਿਸ਼ਾਨ। ਸਾਡਾ ਵਾਲ-ਵਾਲ ਕਰਜ਼ੇ ਵਿੱਚ ਵਿੰਨਿਆ ਹੋਇਆ ਚੁੱਕਿਆ, ਪਰ ਪਿਓ ਉਸ ਕਰਜ਼ੇ ਦੀ ਅਦਾਈ ਬਾਰੇ ਕਦੀ ਗੱਲ ਨਹੀਂ ਸੀ ਕਰਦਾ। ਉੱਤੋਂ ਇਹ ਕਾਰ ਇੱਕ ਵੱਡਾ ਅਜ਼ਾਬ ਸਾਡੇ ਸਿਰ ਲਿਆ ਮੜਿਆ, ਜਿਹੜਾ ਅੱਗੇ ਚੱਲ ਕੇ ਹੋਰ ਵੀ ਮੁਸ਼ਕਲਾਂ ਪੈਦਾ ਕਰਦਾ ਨਜ਼ਰ ਆ ਰਿਹਾ ਸੀ। ਉਧਰ ਮਹੱਲੇ ਵਾਲੇ ਗੱਲਾਂ ਕਰ ਰਹੇ ਸਨ। ਭੈਣ ਨੂੰ ਵੀ 2 ਘਰਾਂ ਦੇ ਕੰਮ ਤੋਂ ਜਵਾਬ ਮਿਲ ਗਿਆ ਸੀ। ਇੱਕ ਘਰ ਵਾਲੇ ਨੇ ਤਾਂ ਉਹਨੂੰ ਇਹ ਆਖ ਕੇ ਸੁਣਾ ਕੇ ਨੌਕਰੀ ਤੋਂ ਜਵਾਬ ਦਿੱਤਾ ਕਿ ਹੋਛੇ ਦਾ ਲੈਣਾ ਤੇ ਕੁੱਤੇ ਦੇ ਗਲ ਗਹਿਣਾ। ਪੂਰੇ ਮਹੱਲੇ ਵਿੱਚ ਕਿਸੇ ਨੂੰ ਵੀ ਇਸ ਗੱਲ ਦੀ ਸਮਝ ਨਹੀਂ ਸੀ ਆ ਰਹੀ ਕਿ ਧਿਰ ਦੇ ਕਰਜ਼ਾਈ, ਲੋਕਾਂ ਦੇ ਭਾਂਡੇ ਮਾਂਜ ਕੇ ਵੇਲਾ ਟਪਾਉਣ ਵਾਲੇ ਤੇ ਜੂਠਾ ਖਾਣ ਵਾਲਿਆਂ ਨੂੰ ਕਾਰ ਦੀ ਲੋੜ ਕੀ ਸੀ। ਮੈਂ ਸੋਚਦਾ ਸਾਂ ਕਿ ਜੇ ਸ਼ਰੀਕਾਂ ਦੇ ਮੂੰਹ ਲਾਲ ਵੇਖ ਕੇ ਅਸਾਂ ਆਪਣੇ ਮੂੰਹ ਉੱਤੇ ਚਪੇੜਾ ਮਾਰ ਹੀ ਲਈਆਂ ਨੇ ਤਾਂ ਸਾਨੂੰ ਚਾਹੀਦਾ ਕਿ ਹੁਣ ਅਕਲ ਤੋਂ ਕੰਮ ਲਈਏ। ਇੱਕ ਦਿਨ ਮੈਂ ਪਿਓ ਨੂੰ ਮਸ਼ਵਰਾ ਦਿੱਤਾ ਕਿ ਇਸ ਕਾਰ ਨੂੰ ਟੈਕਸੀ ਵਜੋਂ ਚਲਾਓ ਤਾਂ ਜੇ ਇਹਦਾ ਖਰਚਾ ਪੂਰਾ ਹੋ ਸਕੇ ਤੇ ਅਸੀਂ ਇਹਦੀਆਂ ਕਿਸ਼ਤਾਂ ਤਾਰਨ ਜੋਗੇ ਹੋ ਜਾਈਏ, ਪਰ ਉਹਨੇ ਸਾਫ਼ ਇਨਕਾਰ ਕਰ ਦਿੱਤਾ। ਆਖਣ ਲੱਗਿਆ ਕਿ ਕਾਰ ਅਸੀਂ ਟੈਕਸੀ ਵਜੋਂ ਕਦੀ ਨਹੀਂ ਚਲਾਵਾਂਗੇ। ਇੱਕ ਤਾਂ ਮੇਰੇ ਵੱਡਕੇ ਹੁਕਮਰਾਨ ਰਹੇ ਨੇ, ਮੈਨੂੰ ਇਹ ਗੱਲ ਪਸੰਦ ਨਹੀਂ ਕਿ ਮੈਨੂੰ ਕੋਈ ਓਏ ਟੈਕਸੀ ਵਾਲੇ ਆਖ ਕੇ ਸੱਦੇ। ਦੂਜਾ, ਜੇ ਮੈਂ ਟੈਕਸੀ ਚਲਾਈ ਤਾਂ ਸ਼ਰੀਕ ਕੀ ਆਖਣਗੇ। ਤੀਜਾ, ਟੈਕਸੀ ਵਜੋਂ ਚਲਾਉਣ ਨਾਲ ਕਾਰ ਦੀ ਸਾਰੀ ਸ਼ਾਨ ਖਰਾਬ ਹੋ ਜਾਏਗੀ। ਸੋ ਕਾਰ ਸਾਰਾ ਦਿਨ ਗਲੀ ਵਿੱਚ ਖਲੋਤੀ ਰਹਿੰਦੀ। ਉਹਦੇ ਉੱਪਰ ਵਾਲਾ ਉਛਾੜ ਗਲੀ ਦੀ ਧੂੜ ਮਿੱਟੀ ਨਾਲ ਗੰਦਾ ਹੋ ਜਾਂਦਾ ਤਾਂ ਮਹੀਨੇ 2 ਮਹੀਨੇ ਵਿੱਚ ਇੱਕ ਵਾਰੀ ਮਾਂ ਉਸ ਉਛਾੜ ਨੂੰ ਧੋ ਦਿੰਦੀ। ਬੈਂਕ ਕਰਜ਼ੇ ਦੀ ਕਿਸ਼ਤ ਲਾਉਣ ਵਾਸਤੇ ਪਿਓ ਨੇ ਕੁਝ ਵੀ ਨਾ ਕੀਤਾ। ਮਾਂ ਨੂੰ ਅਲਬੱਤਾ ਅੱਗੇ ਨਾਲੋਂ ਵੱਧ ਕੰਮ ਕਰਨਾ ਪਿਆ। ਉਹ ਹੁਣ ਰਾਤੀ ਵੀ ਦੇਰ ਤੱਕ ਸਿਲਾਈ ਕਰਦੀ ਰਹਿੰਦੀ। ਆਲ ਦੁਆਲ ਮਹੱਲੇ ਵਿੱਚ ਜਾ ਕੇ ਉਹ ਲੋਕਾਂ ਦੇ ਘਰੋਂ ਸਿਲਾਈ ਦਾ ਕੰਮ ਮੰਗ ਲਿਆਈ ਸੀ, ਪਰ ਮਹੱਲੇ ਵਿੱਚੋਂ ਸਿਲਾਈ ਦਾ ਕਿੰਨਾ ਕੁ ਕੰਮ ਮਿਲ ਸਕਦਾ ਸੀ। 2 ਮਹੀਨੇ ਸਿਲਾਈ ਹੁੰਦੀ ਰਹੀ ਤੇ ਫਿਰ ਕੰਮ ਮੱਠਾ ਪੈ ਗਿਆ ਤੇ ਜਦੋਂ 3 ਮਹੀਨੇ ਕਰਜ਼ੇ ਦੀ ਕਿਸ਼ਤ ਨਾ ਦਿੱਤੀ ਗਈ ਤਾਂ ਬੈਂਕ ਵੱਲੋਂ ਪਹਿਲੀ ਵਾਰ ਨੋਟਿਸ ਆਇਆ। ਨੋਟਿਸ ਵਿੱਚ ਦੱਸਿਆ ਗਿਆ ਸੀ ਕਿ ਕਰਜ਼ੇ ਦੀਆਂ ਕਿਸ਼ਤਾਂ ਤੇ ਉਹਨਾਂ ਉੱਤੇ ਸੂਦ ਇਕੱਠਾ ਹੋ ਕੇ ਕਾਫੀ ਸਾਰੇ ਪੈਸੇ ਬਣ ਗਏ ਨੇ ਤੇ ਉਹਨਾਂ ਨੂੰ ਛੇਤੀ ਜਮ੍ਹਾਂ ਕਰਾਉਣਾ ਸਾਡੇ ਆਪਣੇ ਮਫਾਦ ਵਿੱਚ ਸੀ। ਪੈਸੇ ਕਿੱਥੋਂ ਜਮ੍ਹਾਂ ਹੁੰਦੇ। 2 ਮਹੀਨੇ ਮਗਰੋਂ ਦੂਜਾ ਨੋਟਿਸ ਆਇਆ। ਇਸ ਵਾਰੀ ਨੋਟਿਸ ਜ਼ਿਆਦਾ ਸਖਤ ਸੀ, ਜਿਹਦੇ ਵਿੱਚ ਆਖਿਆ ਗਿਆ ਕਿ ਜੇ ਅਸਾਂ ਨੋਟਿਸ ਵਿੱਚ ਦਿੱਤੀ ਤਾਰੀਖ ਮੁਤਾਬਿਕ ਵੇਲੇ ਸਿਰ ਕਿਸ਼ਤ ਦੇ ਪੈਸੇ ਜਮ੍ਹਾਂ ਨਾ ਕਰਾਏ ਤਾਂ ਜ਼ਮਾਨਤ ਦੇ ਤੌਰ ਉੱਤੇ ਸਾਡਾ ਸਾਰਾ ਜ਼ੇਵਰ ਜ਼ਬਤ ਕਰ ਲਿੱਤਾ ਜਾਵੇਗਾ। ਨਾਲੇ ਬੈਂਕ ਵਾਲੇ ਪੁਲਿਸ ਤੇ ਹੋਰ ਕਾਨੂੰਨੀ ਤਰੀਕੇ ਵਰਤ ਕੇ ਆਪਣਾ ਸਾਰਾ ਕਰਜ਼ ਸੂਦ ਸਣੇ ਲੈਣ ਦਾ ਕਾਨੂੰਨੀ ਹੱਕ ਰੱਖਦੇ ਨੇ। ਘਰ ਵਿੱਚ ਇੱਕ ਅੱਧਾ ਦਿਨ ਇਸ ਨੋਟਿਸ ਪਾਰੋਂ ਪਰੇਸ਼ਾਨੀ ਨਜ਼ਰ ਆਈ, ਫਿਰ ਸਾਰੇ ਭੁੱਲ ਭੁਲਾ ਗਏ। ਅੱਜ ਸਵੇਰੇ ਮੈਂ ਜਾਗਿਆ ਤਾਂ ਸਿਰ ਵਿੱਚ ਬੜੀ ਪੀੜ ਹੋ ਰਹੀ ਸੀ। ਪਿੰਡਾ ਵੀ ਤਪ ਰਿਹਾ ਸੀ। ਮੈਂ ਮਿਸਤਰੀ ਵੱਲ ਜਾਣ ਦੀ ਬਜਾਏ ਘਰ ਵਿੱਚ ਹੀ ਰਿਹਾ। ਮਾਂ ਤੇ ਭੈਣ ਲੋਕਾਂ ਦੇ ਭਾਂਡੇ ਮਾਂਜਣ ਨਿਕਲ ਗਈਆਂ।
ਨਿੱਕੇ ਦੋਵਾਂ ਭਰਾ ਵੀ ਹੁਣ ਮਿਸਤਰੀਆਂ ਕੋਲ ਕੰਮ ਕਰਦੇ ਨੇ ਤੇ ਤੀਜਾ ਇੱਕ ਹੋਟਲ ਵਿੱਚ ਮੁਲਾਜ਼ਮ ਹੈ। ਵਿਚਾਰਾ ਖੇਡਣ ਦੀ ਉਮਰ ਵਿੱਚ ਲੋਕਾਂ ਸਾਹਮਣੇ ਮੇਜ਼ ਸਾਫ਼ ਕਰਦਾ ਤੇ ਚਾਹ ਪਾਣੀ ਰੱਖਦਾ ਹੈ। ਪਿਓ ਵੀ ਬਾਹਰ ਕਿਧਰੇ ਜੂਆ ਖੇਡਣ ਜਾਂ ਖੁਰੇ ਨਸ਼ਾ ਕਰਨ ਟੁਰ ਗਿਆ। ਘਰ ਵਿੱਚ ਮੈਂ ਇਕੱਲਾ ਸਾਂ ਕਿ ਬੂਆ ਖੜਕਿਆ। ਬਾਹਰ ਗਿਆ ਤਾਂ ਡਾਕੀਆ ਸੀ। ਉਹਨੇ ਮੇਰੇ ਕੋਲੋਂ ਇੱਕ ਕਾਗਜ਼ ਉੱਤੇ ਦਸਤਖਤ ਕਰਵਾ ਕੇ ਇੱਕ ਰਜਿਸਟਰੀ ਲਿਫਾਫਾ ਮੈਨੂੰ ਫੜਾ ਦਿੱਤਾ। ਮੈਂ ਪਛਾਣ ਲਿਆ, ਇਹ ਲਿਫਾਫਾ ਵੀ ਬੈਂਕ ਵੱਲੋਂ ਸੀ। ਖੁਰੇ ਕਾਰ ਵਾਲਾ ਕਰਜ਼ਾ ਨਾ ਦੇਣ ਪਰੋਂ ਕਿਹੜੀ ਧਮਕੀ ਦਿੱਤੀ ਗਈ। ਕੰਬਦੇ ਹੱਥਾਂ ਨਾਲ ਮੈਂ ਲਿਫਾਫਾ ਫੜ ਕੇ ਘਰ ਵਿੱਚ ਆ ਗਿਆ। ਮੈਨੂੰ ਅੰਗਰੇਜ਼ੀ ਦੀ ਐਨੀ ਸਮਝ ਨਹੀਂ ਹੈ। ਇਹ ਲਿਫਾਫਾ ਮੈਂ ਇੰਝ ਦਾ ਬੰਦ ਦਾ ਬੰਦ ਇੱਕ ਪਾਸੇ ਰੱਖ ਦਿੱਤਾ ਕਿ ਪਿਓ ਆ ਕੇ ਆਪ ਪੜ੍ਹ ਲਵੇਗਾ। ਸਾਰੇ ਮਸਲੇ ਸੋਚਣ ਵਾਲੇ ਬੰਦੇ ਵਾਸਤੇ ਹੀ ਹੁੰਦੇ ਨੇ। ਮੈਨੂੰ ਸਮਝ ਨਹੀਂ ਆ ਰਹੀ ਕਿ ਮੇਰੇ ਘਰ ਵਾਲੇ ਕਾਦੀ ਫੁੰਡ ਵਿੱਚ ਆ ਗਏ ਨੇ ਕਿ ਉਹਨਾਂ ਨੇ ਗਵਾਂਢੀਆਂ ਦੇ ਸ਼ਰੀਕੇ ਪਰੋਂ ਕਾਰ ਲੈ ਲਈ। ਅਸੀਂ ਮਾੜੇ ਬੰਦੇ ਨਾ ਕਾਰ ਲੈਣ ਜੋਗੇ, ਨਾ ਉਹਦੀ ਰਾਖੀ ਕਰਨ ਜੋਗੇ, ਨਾ ਉਹਦੇ ਖਰਚੇ ਚੁੱਕਣ ਜੋਗੇ। ਮਾਂ ਤੇ ਪਿਓ ਰਾਤੀ ਕਈ ਵਾਰ ਉੱਠ ਉੱਠ ਕੇ ਬਾਹਰ ਵੇਖਦੇ ਨੇ ਕਾਰ ਚੋਰੀ ਤਾਂ ਨਹੀਂ ਹੋ ਗਈ। ਆਂਢ ਗੁਆਂਢ ਵਾਲੇ ਹੁਣ ਸਾਨੂੰ ਬਚੀ ਖਚੀ ਰੋਟੀ ਵੀ ਨਹੀਂ ਦਿੰਦੇ ਕਿ ਇਹ ਮਾਲਦਾਰ ਲੋਕ ਨੇ ਆਪਣੀ ਕਾਰ ਰੱਖਦੇ ਨੇ। ਇਹਨਾਂ ਨੂੰ ਤਾਂ ਜ਼ਕਾਤ ਵੀ ਨਹੀਂ ਦਿੱਤੀ ਜਾ ਸਕਦੀ। ਕਾਰ ਰੱਖਣ ਦਾ ਖਰਚਾ ਚੁੱਕਣਾ ਵੀ ਸਾਡੇ ਵਾਸਤੇ ਗੱਲ ਨਹੀਂ। ਕੱਲ ਨੂੰ ਬੈਂਕ ਵਾਲੇ ਆਪਣਾ ਕਰਜ਼ ਲੈਣ ਲਈ ਮਾਂ ਦਾ ਜ਼ੇਵਰ ਤਾਂ ਜ਼ਬਤ ਕਰਨਗੇ ਹੀ। ਕੀ ਪਤਾ ਪੈਸੇ ਪੂਰੇ ਕਰਨ ਲਈ ਮਕਾਨ ਵੀ ਖੋਹ ਲੈਣ। ਅਸਾਂ ਕਿਵੇਂ ਆਪਣਾ ਮੁਸਤਕਬਲ ਹੀ ਖਤਰੇ ਵਿੱਚ ਪਾ ਲਿਆ ਏ। ਸਾਨੂੰ ਕਾਹਦੀ ਉਚਕਲ ਸੀ ਕਿ ਅਸਾਂ ਕਾਰ ਲੈਣ ਦਾ ਫੈਸਲਾ ਕਰ ਲਿਆ। ਅਸਾਂ ਉਹ ਕੰਮ ਕਿਉਂ ਕੀਤਾ ਜਿਹਦਾ ਭਾਰ ਅਸੀਂ ਚੱਲਣ ਜੋਗੇ ਹੀ ਨਹੀਂ ਸਾਂ। ਇਹ ਕਹਾਣੀ ਜਮੀਲ ਅਹਿਮਦ ਪਾਲ ਹੋਰਾਂ ਦੇ ਕਹਾਣੀ ਭਰਾਗੇ ਇਕਲਾਪੇ ਦਾ ਜੰਗਲ ਤੋਂ ਲਈ ਗਈ ਏ।